सऊदी अरेबिया और यूएई ਜਿਹੜੇ ਦੋਨੋਂ ਹੀ ਮੁਲਕ ਜਿਨ੍ਹਾਂ ਨੇ ਮੋਦੀ ਨੂੰ ਸੱਦ ਕੇ ਆਪਣਾ ਹਾਈਐਸਟ ਸਿਵਲੀਅਨ ਅਵਾਰਡ ਵੀ ਦਿੱਤਾ ਸੀ, ਉਹਨਾਂ ਵੱਲੋਂ ਵੀ ਔਰ ਕੁਝ ਮੁਲਕਾਂ ਵੱਲੋਂ ਤਾਂ ਸਿੱਧੇ ਤੌਰ ਦੇ ਉੱਤੇ ਇੰਡੀਅਨ ਐਂਬੈਸਡਰ ਨੂੰ ਜਾਂ ਉਹਨਾਂ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਗਿਆ। ਜਿਹੜਾ ਸਟਰੋਂਗ ਰਿਐਕਸ਼ਨ ਵਿਦਨ ਕੰਟਰੀ ਮੁਸਲਮਾਨਾਂ ਦੇ ਵਿੱਚ ਹੋਇਆ, यूपी, बिहार, झारखंड, वेस्ट बंगाल, दिल्ली, जिस लैवल के स्पॉन्टेनियस प्रोटेस्ट और उन्होंने किसी ने ऑर्गेनाइज नहीं किया। योगी आदित्यनाथ के जड़ा गुंडा एडमिनिस्ट्रेशन है, उन्होंने जिमें कानपुर तो लैके दूसरे शहरों च बुलडोज करने शुरू किए हुए हैं मकान, और दूसरे उन्होंने तबाह कर रहे हैं। बीजेपी ने तो कंप्लीटली मुसलमानों डी फ्रेंचाइज कर दिता है। अज ना मोदी की कैबिनेट कोई मिनिस्टर है, तो जिन्हें भी 18-19 स्टेटा बीजेपी का रूल है वो कोई मुसलमान मिनिस्टर नहीं है, शायद कई तो कोई MLA MP भी नहीं है। ईवन उन्होंने मुल्कों जिथे प्रोटेस्ट करना भी मन है, जिमें कुवैत है, उत्थे प्रोटेस्ट अगेंस्ट द लॉ है। फ्राइडे को मुसलमान मसीतां चों निकले, ज़्यादा भारती या पाकिस्तानी होणगे, उन्होंने प्रोटेस्ट किया। व्यूअर्स ब्रेक तो बाद तुहाडा सारिਆਂ ਦਾ स्वागत है। गलबात ਨੂੰ ਅੱਗੇ ਤੋਰਦੇ ਹਾਂ। डॉक्टर साहब ਹੁਣ ਗੱਲ ਕਰੀਏ ਜਿਹੜਾ ਇਸਲਾਮੋਫੋਬੀਆ ਦਾ ਏਜੰਡਾ बीजेपी ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਚਾਰਿਆ ਗਿਆ ਤੇ ਇੱਕ ਜਿਹੜੀ ਪੋਲਰਾਈਜੇਸ਼ਨ ਦੀ ਜਿਹੜੀ ਨੀਤੀ ਜਿਹਦੇ ਤੇ ਉਹਨਾਂ ਦੀ ਸਾਰੀ ਜਿਹੜੀ ਸਿਆਸਤ ਹੈ ਉਹ ਕਹੀ ਜਾ ਸਕਦੀ ਆ ਵੀ ਉਹਨਾਂ ਨੇ ਕ੍ਰੀਏਟ ਕੀਤੀ ਹੈ, ਸਿਰਜੀ ਹੈ ਤੇ ਐਗਜ਼ੀਕਿਊਟ ਕੀਤੀ ਗਈ ਹੈ। ਹੁਣ ਮਤਲਬ ਪਿਛਲੇ ਸਮੇਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਪਾਕਿਸਤਾਨ ਵੱਲੋਂ ਜ਼ਰੂਰ ਇਸ ਦੇ ਉੱਤੇ ਰਿਐਕਟ ਕੀਤਾ ਜਾਂਦਾ ਰਿਹਾ ਹੈ। ਕਸ਼ਮੀਰ ਨੂੰ ਇਸ਼ੂ ਬਣਾ ਕੇ ਜਿਹੜਾ ਇੰਟਰਨੈਸ਼ਨਲੀ UN ਦੇ ਵਿੱਚ ਜਾਂ ਹੋਰ ਫੋਰਮਸ ਦੇ ਉੱਤੇ ਲੌਬਿੰਗ ਵੀ ਕੀਤੀ ਜਾਂਦੀ ਰਹੀ ਹੈ। ਪਰ ਹੁਣ ਜਿਹੜਾ ਰੀਸੈਂਟਲੀ ਹਜ਼ਰਤ ਮੁਹੰਮਦ ਸਾਹਿਬ ਬਾਰੇ ਬਿਆਨਬਾਜ਼ੀ ਹੋਈ ਹੈ BJP ਆਗੂਆਂ ਵੱਲੋਂ, ਉਹਦੇ 'ਤੇ ਇੱਕ ਸਟਰੋਂਗ ਰਿਐਕਸ਼ਨ ਇਸਲਾਮਿਕ ਨੇਸ਼ਨਜ਼ ਵੱਲੋਂ ਦਿੱਤਾ ਗਿਆ। ਕੱਲਾ ਇਸਲਾਮਿਕ ਨੇਸ਼ਨਜ਼ ਵੱਲੋਂ ਨਹੀਂ, ਬਲਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਭਾਰਤੀ ਕੰਮ ਕਰਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਦਾ ਜਿਹੜਾ ਸੇਕ ਹੈ ਉਹ ਝੱਲਣਾ ਪਿਆ। ਸੋ ਇਸ ਦੇ ਉੱਤੇ ਇੱਕ ਜਿਹੜਾ ਥਾਟ ਹੈ ਉਹ ਭਾਰਤ ਦੇ ਵਿੱਚੋਂ ਆ ਰਿਹਾ ਹੈ, ਭਾਵੇਂ ਉਹ ਵਿਰੋਧੀ ਲੀਡਰਸ਼ਿਪ ਹੋਵੇ ਉਹਦੇ ਵਿੱਚੋਂ ਜਾਂ ਅਦਰਵਾਈਜ਼ ਜਿਹੜੇ ਨਿਰਪੱਖ ਕਿਸਮ ਦੇ ਜਰਨਲਿਸਟ ਨੇ ਉਹ ਸਵਾਲ ਖੜਾ ਕਰ ਰਹੇ ਆ ਕਿ ਕੀ ਇਸ ਵਿਰੋਧ ਤੋਂ ਬਾਅਦ ਹੁਣ BJP ਜਿਹੜਾ ਆਪਣਾ ਏਜੰਡਾ ਚੇਂਜ ਕਰੇਗੀ। ਕਿਵੇਂ ਦੇਖਦੇ ਹੋ, ਤੁਹਾਨੂੰ ਲੱਗਦਾ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ। ਇਹ ਪਹਿਲੀ ਵਾਰ ਹੈ ਕਿ OIC ਜਿਹੜੀ 57 ਮੁਲਕਾਂ ਦੀ ਬਾਡੀ ਹੈ, ਔਰ ਪਰਟੀਕੁਲਰਲੀ ਈਵਨ ਸਾਊਦੀ ਅਰੇਬੀਆ ਔਰ UAE ਜਿਹੜੇ ਦੋਨੋਂ ਹੀ ਮੁਲਕ ਜਿਨ੍ਹਾਂ ਨੇ ਮੋਦੀ ਨੂੰ ਸੱਦ ਕੇ ਆਪਣਾ ਹਾਈਐਸਟ ਸਿਵਲੀਅਨ ਅਵਾਰਡ ਵੀ ਦਿੱਤਾ ਸੀ, ਉਹਨਾਂ ਵੱਲੋਂ ਵੀ ਔਰ ਕੁਝ ਮੁਲਕਾਂ ਵੱਲੋਂ ਤਾਂ ਸਿੱਧੇ ਤੌਰ ਦੇ ਉੱਤੇ ਇੰਡੀਅਨ ਐਂਬੈਸਡਰ ਨੂੰ ਜਾਂ ਉਹਨਾਂ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਗਿਆ। ਸੋ ਇਹ ਇੱਕ ਪੋਜ਼ਿਟਿਵ ਸਾਈਨ ਹੈ। ਜੇ ਕਹਿਣਾ ਹੋਏ ਕਿ ਭਾਈ ਕਦੇ ਇਹਨਾਂ ਜਿਹੜਾ ਬਿਲਕੁਲ ਜਿਨ੍ਹਾਂ ਨੇ ਸਪਾਈਨ ਹੀ ਆਪਣੀ ਛੱਡੀ ਹੋਈ ਸੀ, ਉਹਨਾਂ ਨੇ ਦੇ ਹੈਡ ਸਮ ਸਪਾਈਨ। ਦੂਸਰਾ ਪੱਖ ਜਿਹੜਾ ਸ਼ਾਇਦ ਪਹਿਲੇ ਲਈ ਵੀ ਸ਼ਾਇਦ ਥੋੜ੍ਹੇ ਬਹੁਤ ਤਿਆਰ ਹੋਣ, OIC ਨੂੰ ਤਾਂ ਵੈਸੇ ਹੀ ਇੰਡੀਆ ਰਿਜੈਕਟ ਕਰ ਦਿੰਦਾ, ਖ਼ਤਮ ਕਰ ਦਿੰਦਾ, ਪਰ ਜਿਹੜਾ ਸਟਰੋਂਗ ਰਿਐਕਸ਼ਨ ਵਿਦਨ ਕੰਟਰੀ ਮੁਸਲਮਾਨਾਂ ਦੇ ਵਿੱਚ ਹੋਇਆ, UP, ਬਿਹਾਰ, ਝਾਰਖੰਡ, ਵੈਸਟ ਬੰਗਾਲ, ਦਿੱਲੀ, ਜਿਸ ਲੈਵਲ ਦੇ ਸਪੌਂਟੇਨੀਅਸ ਪ੍ਰੋਟੈਸਟ ਔਰ ਉਹਨੂੰ ਕਿਸੇ ਨੇ ਔਰਗੇਨਾਈਜ਼ ਨਹੀਂ ਕੀਤਾ। ਜੁਮੇ ਦੀ ਨਮਾਜ਼ ਤੋਂ ਬਾਅਦ, ਫਰਾਈਡੇ ਤੋਂ ਬਾਅਦ ਲੋਕ ਨਿਕਲਦੇ ਨੇ, ਔਰ ਜਿਸ ਲੈਵਲ ਦੀ ਵਾਇਲੈਂਸ ਵੀ ਹੁੰਦੀ, ਹਾਲਾਂਕਿ ਕਿੰਨੀ ਕੁ ਵਾਇਲੈਂਸ ਲਈ ਪ੍ਰੋਟੈਸਟ ਕਰਨ ਵਾਲੇ ਜ਼ਿੰਮੇਵਾਰ ਨੇ, ਮੈਨੂੰ ਲੱਗਦਾ ਵੀ ਇਨੀਸ਼ੀਅਲੀ ਵਾਇਲੈਂਸ ਤਾਂ ਕਰਵਾਈ ਇਹਨਾਂ ਨੇ ਖੁਦ ਹੀ ਹੋਏਗੀ, ਕਿਉਂਕਿ ਜਦੋਂ ਕੋਈ ਮੂਵਮੈਂਟ ਵਾਇਲੈਂਟ ਹੁੰਦੀ ਆ ਉਹਨੂੰ ਦਬਾਉਣਾ ਸੌਖਾ ਹੋ ਜਾਂਦਾ। ਔਰ ਇਹੀ ਕਾਰਨ ਹੈ ਕਿ ਯੋਗੀ ਆਦਿत्यनाथ ਦੇ ਜਿਹੜਾ ਗੁੰਡਾ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਜਿਵੇਂ ਕਾਨਪੁਰ ਤੋਂ ਲੈ ਕੇ ਦੂਸਰੇ ਸ਼ਹਿਰਾਂ 'ਚ बुलडोज करने शुरू किए हुए हैं मकान और दूसरे उन्होंने तबाह कर रहे हैं। हुण ये सारा जिहड़ा पार्ट है ये थम्मण का नां नहीं लै रहा, अजे भी इस दे उत्ते जिहड़ा चार चफेरे चर्चा हो रही है। और इस्लामिक मुल्कां दे विच जिहड़े प्रोटेस्ट का एक पार्ट जिहड़ा एक फीयर सामने आया कि भाई दे नाल $80 बिलियन तो ज़्यादा वपार प्रभावित हो सकता है, अद्धी तो ज़्यादा जिहड़े वो भेजदे उन्हां दे कामियां दीयां नौकरियां, कुछ थावां बारे ये भी आया
ਕਿ ਉਹਨਾਂ ਨੇ ਜਿਹੜੇ ਇੰਡੀਅਨ ਪ੍ਰੋਡਕਟ ਨੇ ਉਹ ਆਪਣੇ ਸ਼ੈਲਫਸ ਤੋਂ ਉਹਨਾਂ ਦੇ ਸੁਪਰ ਮਾਲਸ ਔਰ ਮਾਰਕੀਟਸ ਵਾਲਿਆਂ ਨੇ ਕੱਢ ਦਿੱਤੇ ਨੇ ਜੀ। ਹੁਣ ਤੁਹਾਡਾ ਸਵਾਲ ਇਹ ਹੈ ਕਿ ਕੀ ਔਰ ਇਹੋ ਜਿਹਾ ਰਿਐਕਸ਼ਨ ਜਦੋਂ 20 ਕਰੋੜ ਮੁਸਲਮਾਨ ਬਾਬਰੀ ਮਸਜਿਦ ਢਾਈ ਜਾਂਦੀ ਹੈ, CIA ਦੂਸਰੇ ਕਾਨੂੰਨ ਹੁੰਦੇ ਨੇ, ਬਾਰਿੰਗ ਪਾਕਿਸਤਾਨ ਦੀ ਆਵਾਜ਼ ਵੋਕਲ ਰਹੀ, ਬਾਕੀ ਤਾਂ ਕਦੇ ਕੋਈ ਬੋਲਿਆ ਹੀ ਨਹੀਂ ਹੈ। ਸੋ ਇਸ ਵਾਰ ਇੰਟਰਨੈਸ਼ਨਲੀ ਇਸਲਾਮਿਕ ਵਰਲਡ ਦਾ ਔਰ ਜਿਵੇਂ ਇੱਕ ਅਟੈਂਪਟ ਹੋ ਰਿਹਾ ਵੀ ਇਸ ਇਸ਼ੂ ਨੂੰ ਈਵਨ UN ਲੈਵਲ ਤੇ ਵੀ ਲਿਆਂਦਾ ਜਾਏ, ਕਿਉਂਕਿ ਆਲਰੇਡੀ UN ਨੇ ਤਾਂ ਇੱਕ ਡੇ ਮਿੱਥਿਆ ਹੋਇਆ ਇਸਲਾਮੋਫੋਬੀਆ ਦੇ ਖਿਲਾਫ, ਜਿਹੜਾ ਰੈਜ਼ੋਲੂਸ਼ਨ ਉਸ 'ਚ ਹੋਇਆ। ਹੁਣ ਸਵਾਲ ਇਹ ਹੈ ਕਿ ਵੀ ਕੀ ਇਹਦੇ ਤੇ ਇਸ ਤੋਂ ਬਾਅਦ BJP ਦੀ ਜਿਹੜੀ ਇਸਲਾਮੋਫੋਬਿਕ ਲਾਈਨ ਹੈ ਔਰ ਖ਼ਾਸ ਤੌਰ ਤੇ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਹਿੰਦੂ ਵੋਟ ਬੈਂਕ ਨੂੰ ਕੰਸੋਲੀਡੇਟ ਕਰਨ ਦੀ ਲਾਈਨ ਹੈ, ਔਰ ਉਹਦੇ ਸਬੂਤ ਇਹ ਨੇ ਕਿ BJP ਨੇ ਤਾਂ ਕੰਪਲੀਟਲੀ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰ ਦਿੱਤਾ ਹੈ। ਅੱਜ ਨਾ ਮੋਦੀ ਦੀ ਕੈਬਨਿਟ 'ਚ ਕੋਈ ਮਿਨਿਸਟਰ ਹੈ, ਤੇ ਜਿਨ੍ਹਾਂ ਵੀ 18-19 ਸਟੇਟਾਂ 'ਚ BJP ਦਾ ਰੂਲ ਹੈ ਉਹਦੇ 'ਚ ਕੋਈ ਮੁਸਲਮਾਨ ਮਿਨਿਸਟਰ ਨਹੀਂ ਹੈ, ਸ਼ਾਇਦ ਕਈਆਂ 'ਚ ਤਾਂ ਕੋਈ MLA MP ਵੀ ਨਹੀਂ ਹੈ। ਔਰ ਉਹਦਾ ਨਤੀਜਾ ਇਹ ਹੈ ਕਿ ਇੰਨੀ ਇਹਨਾਂ ਨੇ ਨਫ਼ਰਤ ਫੈਲਾਈ ਕਿ ਜਿਹੜੀ 80% ਭਾਵੇਂ ਉਹ ਦਲਿਤ ਸੀ, ਬੈਕਵਰਡ ਕਲਾਸ ਸੀ, OBC ਸੀ, ਜਿਹੜੇ ਪਹਿਲਾਂ ਜ਼ਾਤ-ਪਾਤੀ ਲਾਈਨ ਦੇ ਉੱਤੇ ਪਾਰਟੀਆਂ, ਰੀਜਨਲ ਪਾਰਟੀਆਂ ਦੀ ਸਰਵਾਈਵਲ ਹੀ UP ਬਿਹਾਰ ਦੀ ਕਾਸਟ ਕਾਰਡ ਤੇ ਸੀ, ਉਹ ਸਾਰੇ ਇਰੈਲੇਵੈਂਟ ਕਰਕੇ ਹਿੰਦੂਤਵਾ ਦੇ ਏਜੰਡੇ ਥੱਲੇ ਲੈ ਆਂਦੇ। ਹੁਣ ਜੇ ਕਹਿਣਾ ਹੋਏ ਤੇ ਜਿਹੜਾ ਹਿੰਦੂਤਵ ਹੈ ਔਰ ਐਂਟਾਈ ਇਸਲਾਮ ਜਾਂ ਇਸਲਾਮੋਫੋਬੀਆ ਜਾਂ ਐਂਟਾਈ ਮਾਈਨੋਰਿਟੀ, ਸਿੱਖਾਂ ਨਾਲ ਉਹ ਲਵ ਐਂਡ ਹੇਟ ਰਿਲੇਸ਼ਨਸ਼ਿਪ ਰੱਖਦੇ ਨੇ, ਉਹ ਡੈਥ ਕੇਸ ਵੀ ਦਿੰਦੇ ਨੇ ਤੇ ਫਿਰ ਧਮਕਾ ਕੇ ਵੀ ਰੱਖਦੇ ਨੇ। ਹੁਣ ਉਹਨਾਂ ਦੀ BJP ਦੀ ਲਾਈਫ ਲਾਈਨ ਹੀ ਨਫ਼ਰਤ ਹੈ, ਔਰ ਮੈਨੂੰ ਨਹੀਂ ਲੱਗਦਾ, ਔਰ ਈਵਨ ਤੁਸੀਂ ਇਸ ਸਾਰੇ ਕ੍ਰਾਈਸਿਸ ਦੇਖੋ, ਨਾ ਮੋਦੀ ਦੇ ਮੂੰਹੋਂ ਇੱਕ ਵੀ ਲਫ਼ਜ਼ ਨਿਕਲਿਆ ਜੀ, ਨਾ ਅਮਿਤ ਸ਼ਾਹ ਨੇ ਇੱਕ ਵੀ ਲਫ਼ਜ਼ ਕਿਹਾ, ਨਾ ਮੋਹਨ ਭਾਗਵਤ ਨੇ ਕਿਹਾ, ਈਵਨ ਉਹਨਾਂ ਦੇ ਫੋਰਨ ਮਿਨਿਸਟਰ ਨੇ ਵੀ। ਇਹ ਤਾਂ ਹੋਇਆ ਵੀ ਹਾਈ ਕਮਿਸ਼ਨਸ ਨੇ 3-4 ਪੁਆਇੰਟਾਂ ਦੀ ਸਟੇਟਮੈਂਟ ਦੇ ਦਿੱਤੀ ਕਿ ਜੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਉਸ ਦਬਾਅ ਦੇ ਥੱਲੇ ਉਹਨਾਂ ਤੋਂ ਅਸਤੀਫੇ ਲੈ ਲਏ ਜਾਂ ਪਾਰਟੀ ਚੋਂ ਕੱਢਤਾ ਇਹ ਉਹ, ਔਰ ਕਿਹਾ ਜੀ ਅੱਗੇ ਤੋਂ ਸਾਡੇ ਅਧਿਕਾਰਤ ਬੈਠਣਗੇ ਸਪੋਕਸਪਰਸਨ ਜਾਂ ਦੂਜਾ, ਲੇਕਿਨ ਨਥਿੰਗ ਵਿਲ ਚੇਂਜ। ਆਨਸਰ ਇਹ ਹੈ ਕਿਉਂਕਿ ਇਸ ਤੋਂ ਬਿਨਾਂ ਤਾਂ ਉਹਨਾਂ ਦੇ ਕੋਲ ਕੋਈ ਹੈ ਹੀ ਨਹੀਂ, ਏਜੰਡਾ ਹੀ ਉਹਨਾਂ ਦਾ ਉਹ ਇਸ ਨਫ਼ਰਤ ਦੇ ਨਾਲ ਹੀ ਤਾਕਤ 'ਚ। ਹਾਂ, ਉਹ ਛੱਡਣਗੇ ਨਹੀਂ, ਪਰ ਆਲਰੇਡੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਬਿਗਨਿੰਗ ਆਫ ਐਨ ਐਂਡ ਜੀ। ਇਹਦੇ ਨਾਲ ਇਹ ਹੈ ਵੀ ਹੁਣ ਤੱਕ ਤਾਂ ਸਾਨੂੰ ਸੀ ਕਿ ਭਾਈ ਆਵਾਜ਼ ਸਿੱਖ ਚੁੱਕਦੇ ਨੇ ਇੰਟਰਨੈਸ਼ਨਲੀ ਡਾਇਸਪੋਰਾ 'ਚ, ਹੁਣ ਇਹ ਵੀ ਹੋਇਆ ਕਿ ਈਵਨ ਉਹਨਾਂ ਮੁਲਕਾਂ 'ਚ ਜਿੱਥੇ ਪ੍ਰੋਟੈਸਟ ਕਰਨਾ ਵੀ ਮਨਾ ਹੈ, ਜਿਵੇਂ ਕੁਵੈਤ ਹੈ, ਉੱਥੇ ਪ੍ਰੋਟੈਸਟ ਅਗੇਂਸਟ ਦਾ ਲਾਅ ਹੈ। ਫਰਾਈਡੇ ਨੂੰ ਮੁਸਲਮਾਨ ਮਸੀਤਾਂ 'ਚੋਂ ਨਿਕਲੇ, ਜ਼ਿਆਦਾ ਭਾਰਤੀ ਜਾਂ ਪਾਕਿਸਤਾਨੀ ਹੋਣਗੇ, ਉਹਨਾਂ ਨੇ ਪ੍ਰੋਟੈਸਟ ਕੀਤਾ। ਹੁਣ ਇੱਕ ਪਾਸੇ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਉਹਨਾਂ ਨੇ ਕੁਵੈਤ ਵਾਲਿਆਂ ਨੇ ਉਹ ਸਾਰੇ ਆਇਡੈਂਟੀਫਾਈ ਕਰ ਲਏ ਨੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀ ਅਗੇਂਸਟ BJP, ਔਰ ਉਹਨਾਂ ਦੀ ਡਿਪੋਰਟੇਸ਼ਨ ਸ਼ੁਰੂ ਕਰ ਦਿੱਤੀ ਹੈ। ਸੋ ਇਹ ਨਹੀਂ ਹੈ, ਲੇਕਿਨ ਮੈਨੂੰ ਜਿਹੜੀ ਬਹੁਤ ਪੋਜ਼ਿਟਿਵਿਟੀ ਸਾਰੇ 'ਚੋਂ ਲੱਗੀ, ਇਹ ਇਸਲਾਮਿਕ ਮੁਲਕ ਵੀ ਟਿਕ ਟੁਕ ਜਾਣਗੇ ਅਲਟੀਮੇਟਲੀ, ਸਭ ਪੈਸੇ ਦੇ ਪੁੱਤਰ ਬਣੇ ਹੋਏ ਨੇ, ਪਰ ਜਿਹੜੀ ਮੋਬਿਲਾਈਜੇਸ਼ਨ ਭਾਰਤ ਦੇ ਮੁਸਲਮਾਨਾਂ 'ਚ ਆਈ ਹੈ ਇਹ ਬਹੁਤ ਪੋਜ਼ਿਟਿਵ ਹੈ। ਔਰ ਮੈਂ ਸਮਝਦਾ ਵੀ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਬਈ ਇਨਫ ਇਜ਼ ਇਨਫ, ਹੁਣ ਅਸੀਂ ਇਹ ਲਾਈਂਗ ਡਾਊਨ ਨਹੀਂ ਲਵਾਂਗੇ, ਵਿਲ ਫਾਈਟ ਬੈਕ। ਔਰ ਜੇ 20 ਕਰੋੜ ਲੋਕ ਘੱਟ ਨਹੀਂ ਹੁੰਦੇ, ਜੇ ਸਿੱਖ ਖਲੋਤੇ ਨੇ ਤਾਂ ਉਹਨਾਂ ਨੇ ਕਿਸਾਨ ਲਹਿਰ ਵੇਲੇ ਦੇਖਿਆ ਵੀ ਹਕੂਮਤ ਨੂੰ ਜਿਹੜਾ ਗੁੱਡਿਆਂ ਭਰਨੇ ਲੈ ਆਉਂਦਾ। ਸੋ ਸਾਡੇ ਲਈ ਵੀ ਇਹ ਇੱਕ ਚੰਗੀ ਗੱਲ ਹੈ ਕਿ ਅਸੀਂ ਜਿੱਥੇ ਸਿੱਖਾਂ ਨੇ, ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਰ ਸਿਮਰਨਜੀਤ ਸਿੰਘ ਮਾਨ, ਜਿਵੇਂ ਉਹਨਾਂ ਨੇ ਪਬਲਿਕ ਸਟੈਂਡ ਲਿਆ, ਔਰ ਈਵਨ ਤੁਸੀਂ ਪੰਜਾਬ 'ਚ ਹਾਲ ਦੇਖੋ, ਇਹ ਕਿੰਨਾ ਡਰਦੇ ਨੇ ਕਿ ਸਿੱਖ ਮੁਸਲਮਾਨ ਇਕੱਠੇ ਨਾ ਹੋਣ, ਕਿ ਮਲੇਰਕੋਟਲੇ ਜਿਹੜੀ ਪ੍ਰੋਟੈਸਟ ਰੈਲੀ ਰੱਖੀ ਸੀ, ਸਰਦਾਰ ਮਾਨ ਉਹਦੇ 'ਚ ਪਾਰਟਿਸਿਪੇਟ ਕਰਨ ਲਈ ਜਾ ਰਹੇ ਸੀ, ਉਹਨਾਂ ਨੂੰ ਰਾਹ 'ਚ ਰੋਕ ਲਿਆ ਜਾਂਦਾ, ਜਾਣ ਨਹੀਂ ਦਿੱਤਾ ਜਾਂਦਾ, ਔਰ ਇਹਦੀ ਖਬਰ ਵੀ ਕਿਤੇ ਨਹੀਂ ਲੱਗਦੀ ਹੈ, ਤੁਹਾਨੂੰ ਨੈਸ਼ਨਲ ਮੀਡੀਆ 'ਚ ਨਹੀਂ ਨਜ਼ਰ ਆਉਂਦਾ। ਸੋ ਮੈਂ ਸਮਝਦਾ ਹਾਂ ਵੀ ਇਹ ਸਾਡੀ ਸਟਰੈਂਥ ਹੋਏਗੀ ਕਿ ਮੁਸਲਮਾਨ ਖਲੋਤੇ ਨੇ, ਕਸ਼ਮੀਰੀ ਪਹਿਲਾਂ ਹੀ ਖੜੇ ਨੇ, ਤੇ ਅਸੀਂ ਇਹਨਾਂ ਦੇ ਖਿਲਾਫ ਜੁਆਇੰਟ ਮੁਹਾਜ਼ ਬਣਾ ਕੇ ਲੜੀਏ। ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਹੀ ਜਾਰੀ ਰੱਖਾਂਗੇ।